ਅਸਲਾਮ ਵਾਲੇਕੁਮ ਮੇਰੀ ਪਿਆਰੀ ਇਸਲਾਮੀ ਬਹਿਨੋ ਔਰ ਭਾਈਓ। ਉਮੀਦ ਕਰਦੀ ਹਾਂ ਕਿ ਤੁਸੀਂ ਸਭ ਖੈਰੀਅਤ ਨਾਲ ਹੋਵੋਗੇ। ਤੇ ਅੱਜ ਤੁਹਾਨੂੰ ਮੈਂ ਜੋ ਕਿੱਸਾ ਸੁਣਾਉਣ ਜਾ ਰਹੀ ਹਾਂ ਉਹ ਹੈ ਅਕਲਮੰਦ ਬੱਕਰੀ। ਇੱਕ ਬੱਕਰੀ ਜੋ ਕਿ ਆਪਣੇ ਝੁੰਡ ਨਾਲੋਂ ਵੱਖ ਹੋ ਜਾਂਦੀ ਏ ਤੇ ਜੰਗਲ ਵਿੱਚ ਗਵਾਚ ਜਾਂਦੀ ਏ। ਉੱਤੋਂ ਸ਼ਾਮ ਹੋਣ ਵਾਲੀ ਹੁੰਦੀ ਏ। ਬੱਕਰੀ ਡਰਦੀ ਡਰਦੀ ਜੰਗਲ ਵਿੱਚ ਚੱਲਦੀ ਇੱਕ ਗਾਰ ਕੋਲ ਪਹੁੰਚ ਜਾਂਦੀ ਏ। ਬੱਕਰੀ ਨੂੰ ਗਾਂ ਰਹਿਣ ਵਾਸਤੇ ਪਸੰਦ ਆ ਜਾਂਦੀ ਏ ਤੇ ਬੱਕਰੀ ਉਸ ਗਾਰ ਦੇ ਅੰਦਰ ਦਾਖਲ ਹੋ ਜਾਂਦੀ ਏ। ਅੰਦਰ ਦਾਖਲ ਹੋ ਕੇ ਦੇਖਦੀ ਏ ਕਿ ਉੱਥੇ ਪਹਿਲਾਂ ਤੋਂ ਇੱਕ ਖੂੰਖਾਰ ਸ਼ੇਰ ਮੌਜੂਦ ਏ, ਜੋ ਕਿ ਬੱਕਰੀ ਨੂੰ ਦੇਖ ਕੇ ਗਿੜਗਿੜਾ ਕੇ ਆਵਾਜ਼ ਵਿੱਚ ਬੋਲਦਾ। ਬੱਕਰੀ ਘਬਰਾ ਜਾਂਦੀ ਤੇ ਸ਼ੇਰ ਦੇ ਸਾਹਮਣੇ ਖੜੀ ਹੋ ਜਾਂਦੀ। ਸ਼ੇਰ ਗੜਗੜਾ ਕੇ ਬੋਲਦਾ ਤੇ ਕਹਿੰਦਾ ਹੈ ਬੱਕਰੀ ਨੂੰ, ਕੌਣ ਏ ਤੇ ਇਸ ਗਾਰ ਵਿੱਚ ਆਉਣ ਦੀ ਹਿੰਮਤ ਕਿਵੇਂ ਕੀਤੀ ਏ। ਬੱਕਰੀ ਡਰਦੀ ਏ ਪਰ ਹਿੰਮਤ ਨਹੀਂ ਹਾਰਦੀ। ਆਪਣੀ ਗਰਦਨ ਕੜਾ ਕੇ ਤੇ ਬੋਲਦੀ ਏ, ਕੜਾਹ ਕੇ ਬੋਲਦੀ ਏ ਕਿ ਮੈਂ ਬੱਕਰੀਆਂ ਦੀ ਮਲਕਾ ਤੇ ਮੈਂ ਇਹ ਅਹਿਦ ਕੀਤਾ ਹੋਇਆ ਹੈ ਕਿ ਮੈਂ 10 ਸ਼ੇਰ ਜ਼ਿੰਦਾ, 50 ਹਾਥੀ ਤੇ 100 ਚੀਤਾ ਜ਼ਿੰਦਾ ਚਬਾਵਾਂਗੀ। 50 ਹਾਥੀ ਚਬਾ ਚੁੱਕੀ ਹਾਂ ਤੇ 25 ਚੀਤੇ, ਹੁਣ 10 ਸ਼ੇਰ ਚਬਾਉਣਾ ਚਾਹੁੰਦੀ ਹਾਂ। ਸ਼ੇਰ ਇਹ ਗੱਲ ਸੁਣ ਕੇ ਡਰ ਕੇ ਤੇ ਗਾਰ ਵਿੱਚੋਂ ਬਾਹਰ ਭੱਜ ਜਾਂਦਾ ਤੇ ਦੌੜਦਾ ਦੌੜਦਾ ਕਾਫੀ ਦੂਰ ਚਲਾ ਜਾਂਦਾ। ਰਸਤੇ ਵਿੱਚ ਸ਼ੇਰ ਨੂੰ ਇੱਕ ਗਿੱਦੜ ਮਿਲਦਾ ਤੇ ਗਿੱਦੜ ਸ਼ੇਰ ਨੂੰ ਕਹਿੰਦਾ ਹੈ, ਬਾਦਸ਼ਾਹ ਸਲਾਮਤ, ਤੁਸੀਂ ਕਿੱਧਰ ਦੌੜੇ ਜਾ ਰਹੇ ਜੇ ਇੰਨੀ ਤੇਜ਼ੀ ਦੇ ਨਾਲ। ਸ਼ੇਰ ਗਿੱਦੜ ਨੂੰ ਸਾਰਾ ਕਿੱਸਾ ਸੁਣਾਉਂਦਾ ਹੈ ਤੇ ਦੱਸਦਾ ਹੈ ਕਿ ਇਸ ਤਰ੍ਹਾਂ ਗਾਰ ਵਿੱਚ ਇੱਕ ਬੱਕਰੀ ਆਈ ਤੇ ਇਸ ਤਰ੍ਹਾਂ ਉਹਨੇ ਮੈਨੂੰ ਕਿਹਾ। ਗਿੱਦੜ ਸ਼ੇਰ ਦੀ ਗੱਲ ਸੁਣ ਕੇ ਬਹੁਤ ਜ਼ਿਆਦਾ ਹੱਸਦਾ ਹੈ ਤੇ ਸ਼ੇਰ ਨੂੰ ਕਹਿੰਦਾ ਹੈ, ਬਾਦਸ਼ਾਹ ਸਲਾਮਤ, ਜ਼ਰੂਰ ਬੱਕਰੀ ਨੇ ਤੁਹਾਨੂੰ ਬੇਵਕੂਫ ਬਣਾਇਆ ਹੈ ਤੇ ਜਾਂ ਆਪਣੀ ਜਾਨ ਬਚਾਉਣ ਵਾਸਤੇ ਐਦਾਂ ਕਹਾਣੀ ਬਣਾਈ ਹੈ। ਚਲੋ ਗਾਰ ਵਿੱਚ ਵਾਪਸ ਜਾ ਕੇ ਦੇਖਦੇ ਹਾਂ ਤੇ ਨਾਲੇ ਖਾਣਾ ਖਾਂਦੇ ਹਾਂ। ਅੱਜ ਤੇ ਫ੍ਰੀ ਵਿੱਚ ਦਾਵਤ ਮਿਲ ਗਈ। ਸ਼ੇਰ ਗਿੱਦੜ ਦੀ ਗੱਲ ਮੰਨ ਕੇ ਤੇ ਵਾਪਸ ਗਾਰ ਵਿੱਚ ਜਾਂਦਾ ਹੈ। ਜਦੋਂ ਸ਼ੇਰ ਤੇ ਗਿੱਦੜ ਗਾਰ ਵਿੱਚ ਦਾਖਲ ਹੁੰਦੇ ਨੇ ਤੇ ਬੱਕਰੀ ਉਹਨਾਂ ਨੂੰ ਦੇਖ ਕੇ ਕਾਫੀ ਜ਼ਿਆਦਾ ਘਬਰਾਉਂਦੀ ਹੈ ਪਰ ਹਿੰਮਤ ਨਹੀਂ ਹਾਰਦੀ। ਬੱਕਰੀ ਗਿੱਦੜ ਵੱਲ ਦੇਖ ਕੇ ਕਹਿੰਦੀ ਏ ਕਿ ਮੈਂ ਤੇ ਤੈਨੂੰ 10 ਜ਼ਿੰਦਾ ਸ਼ੇਰ ਲਿਆਉਣ ਵਾਸਤੇ ਕਿਹਾ ਸੀ ਤੇ ਤੂੰ ਬਸ ਇੱਕ ਲੈ ਕੇ ਆਇਆ ਵਾ। ਇਹ ਗੱਲ ਸੁਣ ਕੇ ਸ਼ੇਰ ਨੂੰ ਗੁੱਸਾ ਆਉਂਦਾ ਤੇ ਉਹ ਗਿੱਦੜ ਤੇ ਵਾਰ ਕਰਦਾ ਤੇ ਗਿੱਦੜ ਨੂੰ ਹਲਾਕ ਕਰ ਦਿੰਦਾ ਤੇ ਆਪ ਦੌੜ ਕੇ ਗਾਰ ਚੋਂ ਬਾਹਰ ਚਲਾ ਜਾਂਦਾ ਹੈ ਤਾਂ ਕਿ ਆਪਣੀ ਜਾਨ ਬਚਾ ਸਕੇ। ਇਸ ਤਰ੍ਹਾਂ ਬੱਕਰੀ ਨੇ ਹਿੰਮਤ ਨਹੀਂ ਹਾਰੀ ਤੇ ਆਪਣੀ ਅਕਲਮੰਦੀ ਦੇ ਨਾਲ ਆਪਣੀ ਜਾਨ ਬਚਾ ਲਈ ਤੇ ਸ਼ੇਰ ਨੂੰ ਬੇਵਕੂਫ ਬਣਾ ਦਿੱਤਾ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਮੇਰਾ ਕਿੱਸਾ ਜ਼ਰੂਰ ਪਸੰਦ ਆਇਆ ਹੋਵੇਗਾ। ਅੱਲਾਹ ਤਾਲਾ ਤੁਹਾਨੂੰ ਸਭ ਨੂੰ ਖੁਸ਼ ਆਬਾਦ ਤੇ ਸ਼ਾਦ ਰੱਖੇ। ਆਮੀਨ।